जी डॉक्टर साहब साडे कोल पहला फेसबुक मैसेज आया है मैलबर्न ਆਸਟ੍ਰੇਲੀਆ ਤੋਂ ਵੀਰ ਅਮਰਜੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਸਹੀ ਲਿਖਿਆ ਡਾਕਟਰ ਸਾਹਿਬ ਕਿ ਸਾਡੀਆਂ ਧਿਰਾਂ ਪੰਜਾਬ ਦੇ 13,000 ਪਿੰਡਾਂ ਵਿੱਚੋਂ 5-7 ਗੁਰੂ ਗ੍ਰੰਥ ਸਾਹਿਬ ਜੀ ਨੂੰ ਪਨਾਏ ਸਿੱਖਾਂ ਨੂੰ ਨਾਲ ਤੋਰ ਲੈਣ ਤਾਂ ਗਿਣਤੀ ਕਾਫੀ ਤਸੱਲੀ ਬਖਸ਼ ਹੋ ਸਕਦੀ ਹੈ। ਗਿਣਤੀ ਲੱਖਾਂ ਤੋਂ ਉੱਪਰ ਫਿਰ ਉਸ ਨੂੰ ਜਥੇਬੰਦਕ ਢਾਂਚੇ ਦਾ ਰੂਪ ਦਿੱਤਾ ਜਾ ਸਕਦਾ ਹੈ। ਹਾਲਾਂਕਿ ਸਿੱਖ ਨੌਜਵਾਨ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਖਾਲਿਸਤਾਨ ਦੇ ਹਾਮੀ ਹਨ, ਪਰ ਉਹਨਾਂ ਨੂੰ ਸਾਡੀ ਕੋਈ ਧਿਰ ਲਾਮਬੰਦ ਨਹੀਂ ਕਰ ਸਕੀ। ਸਾਰਿਆਂ ਮਾਮਲਿਆਂ ਦਾ ਇੱਕੋ ਹੀ ਹੱਲ ਹੈ, ਸਾਡਾ ਕੌਮੀ ਕਾਰ ਖਾਲਿਸਤਾਨ, ਜੋ ਅਸੀਂ ਹਰ ਹਾਲਤ ਵਿੱਚ ਲੈ ਕੇ ਰਹਾਂਗੇ। ਜੰਮੂ ਤੋਂ ਜਮਨਾ, ਵਾਘਾ ਤੋਂ ਬੀਕਾਨੇਰ ਤੱਕ ਸਿੱਕੇ ਫਿਰ ਨਾਨਕਸ਼ਾਹੀ ਪੌਂਡਾਂ ਤੋਂ ਉੱਪਰ ਹੋਣਗੇ। ਮੋਹਰਾਂ ਗੁਰੂ ਸਾਹਿਬਾਨ ਦੇ ਨਾਮ ਤੇ ਹੋਣਗੀਆਂ। ਸਾਡੀ ਰਾਜਸੀ ਤਾਕਤ ਅੱਗੇ ਚੰਦੂ ਗੰਗੂ ਦੀਆਂ ਨਸਲਾਂ ਤੋੜਨਗੀਆਂ। ਸਾਡੀ ਆਰਥਿਕ ਹਾਲਤ ਦੀ ਚੜ੍ਹਤ ਨੂੰ ਦੁਨੀਆ ਦੀਆਂ ਵੱਡੀਆਂ ਤਾਕਤਾਂ ਅਪਣਾਉਣਗੀਆਂ। ਦਸ਼ਮੇਸ਼ ਪਿਤਾ ਸਾਹਿਬ ਦੇ ਕਮਾਲ ਦੀ ਕਿਰਪਾ ਸਦਕਾ ਉਹਨਾਂ ਦੇ ਧੀਆਂ ਪੁੱਤਰ ਖਾਲਿਸਤਾਨ ਲਈ ਵਚਨਬੰਧ ਹਨ। ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਖਾਲਿਸਤਾਨ ਜ਼ਿੰਦਾਬਾਦ। ਜੀਰਾ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਕਾਫੀ ਪੁਰਾਣੀ ਲਿਖਤ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਅੱਜ ਭਾਵੇਂ ਅਖੀਰਲਾ ਦਿਨ ਹੈ, ਕੱਲ 1 ਜਨਵਰੀ ਨੂੰ ਵੀ ਅਸੀਂ ਕੁਛ ਜਿਹੜੀਆਂ ਨੇ ਪਿਛਲੀਆਂ ਲਿਖਤਾਂ ਪਿਕ ਕਰਾਂਗੇ ਜੀ, ਤਾਂ ਕਿ ਹਿਸਾਬ ਕਿਤਾਬ ਜਿਹੜਾ ਪਿਛਲੇ ਦਾ ਪਿੱਛੇ ਨਾਲ ਸੈਟਲ ਹੋ ਜਾਏ। ਉਹਨਾਂ ਨੇ ਬੜਾ ਅੱਛਾ ਜਿਹੜਾ ਇਹ ਸਾਰੇ ਦਾ ਪੰਜਾਬ 'ਚ ਜਿਹੜਾ ਜਦੋਂ ਅੱਜ ਪੁੱਛਿਆ ਜਾਂਦਾ ਵੀ ਸਮੱਸਿਆ ਕੀ ਹੈ, ਔਰ ਜਦੋਂ ਇਸ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਕੁਛ ਦਿਨਾਂ ਤੋਂ ਮੈਸੇजेस ਲਏ ਜਾ ਰਹੇ ਨੇ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ ਜਾਂ ਐਕਟਿਵਿਸਟ ਨੇ TV 84 ਨਿਊਜ਼ ਤੇ ਗੱਲਬਾਤ ਜਿਨ੍ਹਾਂ ਨਾਲ ਹੁੰਦੀ ਹੈ। ਔਰ ਇੱਕ ਸਵਾਲ ਜਿਹੜਾ ਸਾਡੀ ਹੋਸਟ ਵੱਲੋਂ ਪ੍ਰੋਗਰਾਮ ਦੇ ਪੁੱਛਿਆ ਜਾਂਦਾ ਹੈ ਕਿ 2016 'ਚ ਸਿੱਖ ਕੀ ਕਰਨ। ਤੇ ਇੱਕ ਗੱਲ ਜ਼ਾਹਰ ਹੈ ਵੀ ਜਿਵੇਂ ਜਸਪਾਲ ਸਿੰਘ ਹੀਰਾ ਜਿਹੜੇ ਪਹਿਰੇਦਾਰ ਦੇ ਐਡੀਟਰ ਨੇ ਉਹਨਾਂ ਨੇ ਕੱਲ ਕਿਹਾ ਸੀ, ਉਹਨਾਂ ਨੇ ਕਿਹਾ ਵੀ 2015 ਨੇ ਇੱਕ ਵਾਰ ਫੇਰ ਦੱਸਿਆ ਕੌਮ ਖਲੋਤੀ ਹੈ, ਲੀਡਰਸ਼ਿਪ ਨੇ ਫੇਰ ਫੇਲ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੌਮ ਦਾ ਉਭਾਰ ਉਹ ਭਾਵੇਂ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਹੋਏ ਗੁਰਬਖਸ਼ ਸਿੰਘ ਦੇ ਵੇਲੇ ਜਾਂ ਬਾਪੂ ਸੂਰਤ ਸਿੰਘ ਦੇ ਵੇਲੇ, ਜਾਂ ਜਿਸ ਲੈਵਲ ਦੇ ਉੱਤੇ ਫਿਰ ਬਰਗਾੜੀ ਦੀਆਂ ਘਟਨਾਵਾਂ ਬੁਰਜਵਾਰ ਸਿੰਘ ਵਾਲਾ ਤੋਂ ਬਾਅਦ ਜਿਵੇਂ ਲੱਖਾਂ ਦੀ ਗਿਣਤੀ 'ਚ ਸਿੱਖ ਸੜਕਾਂ ਦੇ ਉੱਤੇ ਉਤਰੇ, ਧਰਨੇ ਦਿੱਤੇ ਗਏ। 50-60 ਹਜ਼ਾਰ ਸਿੱਖ ਤਾਂ ਹਰੀਕੇ ਦੇ ਉਸ ਪੁਲ ਦੇ ਉੱਤੇ ਬੈਠੇ ਸੀ। ਔਰ ਫਿਰ ਸਰਬੱਤ ਖਾਲਸਾ ਉਹਦੀ ਕਲਾਈਮੈਕਸ ਸੀ 10 ਨਵੰਬਰ ਨੂੰ ਚੱਬੇ ਦੀ ਧਰਤੀ ਤੇ ਹੋਇਆ ਜੀ। ਪਰ ਉਸ ਸਾਰੇ ਚੋਂ ਸਾਡੀਆਂ ਧਿਰਾਂ ਜਾਂ ਜਿਹੜੇ ਉਹ ਸਭ ਨੂੰ ਕਰਨ ਵਾਲੇ ਸੀ ਉਹ ਕੋਈ ਵੀ ਲਾਮਬੰਦੀ ਨਹੀਂ ਕਰ ਸਕੇ, ਉਹਦੇ 'ਚ ਕੋਈ ਸਿਸਟਮ ਨਹੀਂ ਕੱਢ ਸਕੇ। ਨਤੀਜੇ ਦੇ ਤੌਰ ਤੇ ਕੌਮ ਜਿਵੇਂ ਉਹਨਾਂ ਨੇ ਕਿਹਾ ਵੀ ਅੱਜ ਫੇਰ ਠੱਗੀ ਮਹਿਸੂਸ ਕਰ ਰਹੀ। ਔਰ ਕੁੱਲ ਮਿਲਾ ਕੇ ਇਹਨਾਂ ਨੇ ਇਹ ਬਿਲਕੁਲ ਇਹ ਠੀਕ ਕਿਹਾ ਕਿ ਵੀ ਜੇ ਅਸੀਂ 12-13 ਹਜ਼ਾਰ ਪਿੰਡ ਨੇ ਪੰਜਾਬ ਦੇ, 5-5 7-7 ਸਿੱਖ ਵੀ ਚਲੋ ਕਹੋ ਜੀ ਸਾਰੇ ਤਾਂ ਕਦੇ ਵੀ ਨਹੀਂ ਹੁੰਦੇ, ਐਕਟਿਵਿਸਟ ਤਾਂ 2% ਵੀ ਕਿਸੇ ਕੌਮ 'ਚ ਹੋਣ ਜਿਹੜੇ ਕੰਮ ਕਰਨ ਵਾਲੇ ਨੇ ਤੇ ਉਹ ਤਾਂ ਬਹੁਤ ਨੰਬਰ ਹੁੰਦਾ। ਤੇ ਜੇ 5-5 7-7 ਵੀ ਹੋਣ ਤੇ 12-13 ਹਜ਼ਾਰ ਪਿੰਡਾਂ 'ਚ ਔਰ ਸ਼ਹਿਰਾਂ ਦੀ ਤੁਸੀਂ ਗਿਣਤੀ ਛੱਡੋ ਕਿ ਉਹ ਤਾਂ ਵੱਖਰੀ ਹੈ ਉਹਨਾਂ ਦੀ ਗਿਣਤੀ, ਤੇ ਤੁਹਾਡੇ 65-70 ਹਜ਼ਾਰ ਲੱਖ ਬੰਦਾ ਤੇ ਤੁਹਾਡਾ ਵੈਸੇ ਹੀ ਹੋ ਜਾਂਦਾ ਜੀ। ਔਰ ਜਿਹੜਾ 5-7 ਲੱਖ ਸਿੱਖ ਇਕੱਠਾ ਹੋਇਆ ਇਸ ਸਾਰੇ ਦੌਰ ਦੇ ਵਿੱਚ ਕੋਈ ਕਿਤੇ ਔਰ ਸਰਬੱਤ ਖਾਲਸਾ ਵਿਸ਼ੇਸ਼ ਕਰ ਉਹ ਜਦੋਂ ਘਰੋਂ ਨਿਕਲੇ ਉਹਨਾਂ ਨੂੰ ਪਤਾ ਹੈ ਹਕੂਮਤ ਦਾ ਕੀ ਰਵੱਈਆ ਸੀ, ਮੀਡੀਆ ਦਾ ਕੀ ਰਵੱਈਆ ਸੀ, ਪੁਲਿਸ ਦਾ ਕੀ ਰਵੱਈਆ ਸੀ। ਤੇ ਸਰਬੱਤ ਖਾਲਸਾ ਚ ਆਉਣ ਵਾਲੇ ਜਾਂ ਕਿਸੇ ਦੇ ਹੱਥ 'ਚ ਕਿਰਪਾਨ ਹੈ, ਬਰਛਾ ਹੈ, ਨੇਜ਼ਾ ਜਾਂ ਨਿਸ਼ਾਨ ਸਾਹਿਬ ਹੈ। ਸੋ ਜ਼ਾਹਰ ਹੈ ਵੀ ਜਿਹੜਾ ਉੱਥੇ 5-7 ਲੱਖ ਸਿੱਖ ਇਕੱਠਾ ਹੋਇਆ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਇਹ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਉਹਦੇ ਲਈ ਸ਼ਸਤਰਨ ਕੇ ਅਧੀਨ ਹੈ ਰਾਜ। ਅਲਟੀਮੇਟਲੀ ਗੱਲ ਦੋਨਾਂ ਦੀ ਇਵੇਂ ਹੀ ਜੁੜੀ ਹੋਈ ਹੈ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ ਜੀ। ਤੇ ਜੇ ਫਿਰ ਵੀ ਅਸੀਂ ਕਹੀਏ, ਔਰ ਇਹ ਮੈਂ ਸਮਝਦਾ ਵੀ ਗੁਰੂ ਨੇ ਕਲਾ ਵਿਖਾਲੀ ਹੈ, ਬੇਸ਼ੱਕ ਜਦੋਂ ਅਸੀਂ 2015 ਵਰੇ ਨੂੰ ਕੁੱਲ ਮਿਲਾ ਕੇ ਦੇਖਦੇ ਹਾਂ ਔਰ ਮੈਂ ਐਨਾਲਿਸਿਸ ਦੀ ਗੱਲ ਕੀਤੀ ਸੀ, ਫਿਰ ਮੈਂ ਇਸ ਨੂੰ ਸੋਚਦੇ ਹਾਂ ਕਿ ਵੀ ਕਿਉਂਕਿ ਮੇਨ ਪ੍ਰੋਗਰਾਮ ਸਾਡਾ TV 84 ਨਿਊਜ਼ ਦੇ ਉੱਤੇ ਵੀ ਐਨਾਲਿਸਿਸ ਹੀ ਹੋਣਾ, ਸੋ ਬਹੁਤ ਸਾਰਾ ਰਿਪੀਟ ਵੀ ਹੋਏਗਾ ਪਾਰਟ। ਸੋ ਮੈਂ ਉਸ ਤੋਂ ਫਿਰ ਥੋੜਾ ਜਿਹਾ ਡਿਜਸਟ ਹੀ ਕੀਤਾ। ਪਰ ਮੈਂ ਜੇ ਜਸਟ ਇੱਕ ਰਨਿੰਗ ਪਾਰਟ 'ਚ ਇਹ ਗੱਲ ਕਹਾਂ ਕਿ ਵੀ ਸਾਲ ਦੀ ਸ਼ੁਰੂਆਤ ਰਾਜਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਤੋਂ ਹੁੰਦੀ ਹੈ
ਔਰ ਕਿਸ ਤਰੀਕੇ ਨਾਲ 10 ਨਵੰਬਰ ਦੇ ਸਰਬੱਤ ਖਾਲਸੇ ਤੱਕ ਪਹੁੰਚਦੇ ਆ ਇਹ ਕਲਾਈਮੈਕਸ ਤੇ ਚਲਾ ਜਾਂਦਾ ਹੈ। ਸਾਰੇ ਐਕਸਪੋਜ਼ ਹੋ ਜਾਂਦੇ ਨੇ, ਅਕਾਲੀ ਹੋਣ, ਜਥੇਦਾਰ ਹੋਣ, ਉਹਨਾਂ ਦੇ ਦੁਮ ਛੱਲੇ ਹੋਣ, ਅਖੌਤੀ ਸੰਤ ਸਮਾਜ ਹੋਏ, ਇਹਨਾਂ ਸਾਰਿਆਂ ਨੂੰ ਹੀ ਸੰਗਤ ਨੇ ਨਕਾਰਿਆ। ਔਰ ਲੇਟੈਸਟ ਜਿਵੇਂ ਮਕਾਰ ਜਿਹੜਾ ਉਹ ਫਤਿਹਗੜ੍ਹ ਸਾਹਿਬ ਐਡਰੈਸ ਵੀ ਨਹੀਂ ਕਰ ਸਕਿਆ, ਨਾ ਓਪਨਿੰਗ ਡੇ ਤੇ ਨਾ ਐਂਡਿੰਗ ਡੇ ਤੇ ਜੋੜ ਮੇਲੇ। ਸੋ ਕੁੱਲ ਮਿਲਾ ਕੇ ਇਹ ਕਹਿਣਾ ਕਿ ਜੀ ਪੰਜਾਬ 'ਚ ਗੱਲ ਮੁੱਕ ਗਈ ਹੈ ਨਹੀਂ, ਸਿੱਖ ਨਹੀਂ ਨੇ, ਕਿੱਥੋਂ ਆ ਜਾਂਦੇ ਨੇ ਸਾਰੇ। ਸੋ ਜਿਹੜੀ ਕਮੀ ਹੈ ਉਹ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਲਾਮਬੰਦ ਕੋਈ ਸਾਡੇ ਆਪਣੇ ਹੀ ਛੱਡਣ ਨੂੰ ਤਿਆਰ ਨਹੀਂ ਹੈ। ਹੁਣ ਘੱਟੋ ਘੱਟ ਇੰਨਾ ਹੀ ਕਰ ਲਈ ਹੈ ਕਿ 2016 2015 ਤੋਬਾ ਕਰ ਲਓ, ਕੰਨਾਂ ਨੂੰ ਹੱਥ ਲਾ ਲਓ। ਬਹੁਤ ਸਾਰਿਆਂ ਨੇ ਰੈਜ਼ੋਲੂਸ਼ਨ ਕਰਨੇ ਨੇ ਨਵੇਂ, ਵੈਸੇ ਅਮਰੀਕਨ ਤਾਂ ਬਹੁਤ ਇਹੀ ਕਰਦੇ ਨੇ ਵੀ ਜਿਮ ਜਾਵਾਂਗਾ, ਭਾਰ ਇੰਨੇ ਪਾਉਂਡ ਘਟਾਣਾ। ਵੈਸੇ 2 ਹਫ਼ਤੇ ਤੋਂ ਜ਼ਿਆਦਾ ਨਹੀਂ ਜਾਂਦੇ, ਜਿਮ ਵਾਲਿਆਂ ਨੂੰ ਵੀ ਪਤਾ ਹੁੰਦਾ, ਇਸ ਲਈ ਸਾਲ ਦੀ ਮੈਂਬਰਸ਼ਿਪ ਉਹਨਾਂ ਨੇ ਸਸਤੀ ਕੀਤੀ ਹੁੰਦੀ ਹੈ। ਸੋ ਸਾਰੇ ਆਪਣੇ ਆਪਣੇ ਰੈਜ਼ੋਲੂਸ਼ਨ ਕਰਦੇ ਨੇ। ਘੱਟੋ ਘੱਟ ਇੰਨਾ ਹੀ ਰਿਜ਼ੋਲਵ ਕਰ ਲੈਣ ਆਪਣੇ ਜਿਹੜੇ ਹੈ ਕਿ ਭਾਈ ਅਸੀਂ ਪੰਥਕ ਭਲੇ ਦੇ ਲਈ, ਪੰਥਕ ਚੜ੍ਹਦੀ ਕਲਾ ਦੇ ਲਈ ਅਸੀਂ ਆਪਣੀ ਹਉਮੈ ਸਾਰੀ ਨਾ ਛੱਡੋ। ਘੱਟੋ ਘੱਟ ਕਿਸੇ ਨੂੰ ਐਕਸੈਪਟ ਹੀ ਕਰ ਲਓ, ਕਿਸੇ ਦੀ ਕਮਾਂਡ ਨਹੀਂ ਐਕਸੈਪਟ ਕਰ ਲਓ। ਔਰ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਭਾਈ ਜੇ ਅਸੀਂ ਲਾਮਬੰਦ ਹੋ ਕੇ ਦ੍ਰਿੜਤਾ ਦੇ ਨਾਲ ਤੁਰਦੇ ਹਾਂ, ਫਿਰ ਸਾਡਾ ਜਿਹੜਾ ਖਾਲਿਸਤਾਨ ਦੇਸ਼ ਹੈ, ਜਿਹੜਾ ਇੱਕ ਪਾਸੇ ਜਮਨਾ ਤੋਂ ਵਾਘਾ ਤੱਕ ਔਰ ਇਧਰੋਂ ਬੀਕਾਨੇਰ ਤੱਕ, ਉਹਨਾਂ ਨੇ ਕਿਹਾ ਫਿਰ ਚੰਦੂ ਗੰਗੂਆਂ ਦੇ ਵੀ ਸਾਰ ਲਵਾਂਗੇ। ਔਰ ਜਿਹੜੀ ਗੱਲ ਮੈਂ ਸਮਝਦਾ ਵੀ ਨਿਊ ਈਅਰ ਈਵ ਦੇ ਮੌਕੇ ਕਾਫੀ ਅਹਿਮੀਅਤ ਵਾਲੀ ਹੈ, ਸਿੱਕੇ ਤੇ ਮੋਹਰਾਂ। ਜਦੋਂ ਅਸੀਂ ਕੈਲੰਡਰ ਦੀ ਗੱਲ ਕੀਤੀ, ਨਾਨਕਸ਼ਾਹੀ ਇੱਟਾਂ ਦੀ ਗੱਲ ਕੀਤੀ, ਇਹ ਸੋਵਰਨਿਟੀ ਆਜ਼ਾਦੀ ਨਾਲ ਜੁੜੇ ਹੋਏ ਨੇ। ਔਰ ਸਭ ਤੋਂ ਅਹਿਮ, ਜਦੋਂ ਤੁਹਾਡਾ ਰਾਜ ਹੁੰਦਾ ਹੈ ਫਿਰ ਤੁਹਾਡੇ ਹੀ ਰਹਿਬਰ ਦਾ, ਤੁਹਾਡੇ ਗੁਰੂ, ਤੁਹਾਡੇ ਸਤਿਗੁਰੂ ਦੇ ਨਾਂ ਦੇ ਸਿੱਕੇ ਚੱਲਦੇ ਨੇ। ਜੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜਾ ਉਹ ਫਤਿਹ ਦਾ ਝੰਡਾ ਗੱਡਿਆ ਜਾਂਦਾ ਹੈ, ਐਸਟੈਬਲਿਸ਼ ਕੀਤਾ, ਤੇ ਜਿਹੜਾ ਸਿੱਕਾ ਚੱਲਿਆ, ਸਿੱਕੇ ਦੇ ਉੱਤੇ ਸ਼ਬਦ ਸੀ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਭਾਈ ਇਹ ਅਸੀਂ 2 ਜਹਾਨਾਂ ਦੇ ਵਿੱਚ ਸਿੱਕਾ ਚਲਾਇਆ, ਜਿਹਦੇ ਚ ਗੁਰੂ ਨਾਨਕ ਸਾਹਿਬ ਦੀ ਤੇਗ ਇਹ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਹ ਰਾਜ, ਉਹ ਪਾਵਰ ਜਿਹੜੀ ਹੈ ਐਸਟੈਬਲਿਸ਼ ਕੀਤੀ, ਜਿਹਦਾ ਕਿਲਾ ਸੱਚ ਦਾ, ਸੱਚ ਕੋਟ ਸਤਾਣੀ ਨੀਮ ਦੇ। ਤੇ ਇਹ ਜਿਹੜਾ ਫਿਰ ਸੱਚ ਦੇ ਕਿਲੇ ਵਾਲੇ ਨੇ, ਸੱਚ ਦੇ ਕਿਲੇ 'ਚ ਰਹਿਣ ਵਾਲੇ, ਸੱਚ ਨੂੰ ਜੀਵਨ 'ਚ ਅਪਣਾਉਣ ਵਾਲੇ, ਸੱਚੋਂ ਰਹਿ ਸਭ ਕੋ ਉੱਪਰ ਸੱਚ ਆਚਾਰ, ਉਹ ਫਿਰ ਉਸ ਤਲਵਾਰ ਦੀ ਨਿਆਈ ਹੈ। ਗੁਰੂ ਨਾਨਕ ਦੀ ਇਹ ਤਲਵਾਰ ਹੈ ਸੱਚ ਦੀ, ਜਿਸ ਦੇ ਨਾਂ ਦੇ ਉੱਤੇ ਤੇਗ ਨਾਨਕ ਵਾਹਬ ਅਸ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਉਹਨਾਂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਫਤਿਹ ਮਿਲੀ ਹੈ, ਵਿਕਟਰੀ ਮਿਲੀ ਹੈ। ਸੋ ਇਹਨਾਂ ਨੇ ਵੀਰ ਜੀ ਨੇ ਕਿਹਾ ਕਿ ਭਾਈ ਫੇਰ ਸਿੱਕੇ ਵੀ ਸਾਡੇ ਚੱਲਣਗੇ ਤੇ ਮੋਹਰਾਂ ਦੇ ਉੱਤੇ ਵੀ। ਹੁਣ ਜਿਹੜੀ ਰਾਇਲ ਮੋਹਰ ਸੀ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਰਕਾਰੇ ਖਾਲਸਾ ਦੀ, ਉਸ ਮੋਹਰ ਦੇ ਉੱਤੇ ਸ਼ਬਦ ਉਕਰੇ ਹੋਏ ਸਨ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼, ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ, ਤੇਗ, ਫਤਿਹ ਤੇ ਨਾ ਮੁੱਕਣ ਵਾਲੀਆਂ ਸਪਲਾਈਜ਼, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਸੋ ਕੇਸਰੀ ਨਿਸ਼ਾਨ ਸਾਡੀਆਂ ਉਹ ਖਾਲਸਾਈ ਮੋਹਰਾਂ, ਉਹੀ ਸਿੱਕੇ, ਨਾਨਕਸ਼ਾਹੀ ਇੱਟਾਂ। ਔਰ ਅਲਟੀਮੇਟਲੀ ਜੇ ਸਾਡਾ ਆਪਣਾ ਸਤਿਗੁਰੂ ਕਿਰਪਾ ਕਰਦੇ ਨੇ, ਇਸ ਰਿਜ਼ੋਲਵ ਨਾਲ ਅਸੀਂ 2016 ਚ ਆਈਏ ਕਿ ਅਸੀਂ ਖਾਲਿਸਤਾਨ ਹਾਸਲ ਕਰਨੇ, ਅਸੀਂ ਖਾਲਿਸਤਾਨ ਲਿਬਰੇਟ ਕਰਾਣੇ। ਔਰ ਮੈਂ ਅਕਸਰ ਇਹ ਸ਼ਬਦ ਦੁਹਰਾਉਂਦਾ ਕਿ ਯਹੂਦੀਆਂ ਨੇ 19ਵੀਂ ਸਦੀ ਦੇ ਅਖੀਰ 'ਚ ਪ੍ਰੋਟੋਕਾਲ ਔਰ ਇਹ ਦਿੱਤਾ ਸੀ ਸਲੋਗਨ ਕਿ ਯੂ ਵਿਲ ਇਟ ਯੂ ਵਿਨ ਇਟ, ਕਿ ਵੀ ਤੁਸੀਂ ਇਰਾਦਾ ਕਰੋ ਤੁਸੀਂ ਜਿੱਤਣਾ। ਤੇ ਸਾਡੇ ਗੁਰੂ ਨੇ ਤਾਂ 3 ਸਦੀਆਂ ਪਹਿਲਾਂ ਸਾਨੂੰ ਇਹ ਰਿਜ਼ੋਲਵ ਦਿੱਤਾ ਹੋਇਆ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਵਿਸ਼ਵਾਸ, ਨਿਸ਼ਚਾ ਕਿ ਅਸੀਂ ਜਿੱਤਣਾ। ਤੇ ਜੇ ਇਹ ਰਿਜ਼ੋਲਵ ਹੈ ਤੇ ਕੋਈ ਦੁਨੀਆ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ। ਸੋ ਅਸੀਂ ਜਿੱਥੇ ਬੀਤੇ ਵਰੇ ਦੀਆਂ ਗੱਲਾਂ ਕਰਦੇ ਹਾਂ, ਉੱਥੇ ਨਵੇਂ ਸਾਲ 'ਚ ਇਸ ਗੱਲ ਨੂੰ ਘੱਟੋ ਘੱਟ, ਇਸ ਰਿਜ਼ੋਲਵ ਨੂੰ ਹਰ ਸਿੱਖ ਇੰਡੀਵਿਜੂਅਲੀ ਇਹ ਜ਼ਰੂਰ ਆਪਣੇ ਆਪ ਦੇ ਵਿੱਚ ਪ੍ਰਣ ਕਰੇ ਕਿ ਭਾਈ ਮੈਂ ਇਸ ਕੌਮੀ ਨਿਸ਼ਾਨੇ, ਕੌਮੀ ਘਰ, ਆਪਣੇ ਘਰ
ਦੀ ਪ੍ਰਾਪਤੀ ਦੇ ਲਈ ਕੀ ਯੋਗਦਾਨ ਪਾ ਸਕਦਾ ਹੈ, ਇਹ ਸਵਾਲ ਵੀ ਜ਼ਰੂਰ ਪੁੱਛੋ ਜੀ। ਤੇ ਫਿਰ ਜਿਸ ਤਰ੍ਹਾਂ ਦੀ ਸਮਰੱਥਾ ਹੈ ਉਸ ਤਰ੍ਹਾਂ ਦੀ ਕੰਟਰੀਬਿਊਸ਼ਨ ਵੀ ਕਰੋ, ਸਮਾਂ ਵੀ ਦਿਓ, ਰੈਲੀਜ਼ ਨੇ, ਪ੍ਰੋਟੈਸਟ ਨੇ, ਹੋਰ ਐਕਟੀਵਿਟੀਜ਼ ਨੇ, ਉਹਦਾ ਹਿੱਸਾ ਬਣੋ। ਸੋ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ। ਜੀ।